वो बाद कर लेंगे। चलो हाँ जी शुरू करो। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, SGPC ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ SGPC ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ੍ਹ ਸਵੇਰੇ ਆਉਣਗੇ। ਮੈਂ ਤੁਸੀਂ ਕੱਲ੍ਹ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਅਤੇ ਬੇਸਿਕਲੀ ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆਹ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। SGPC ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ ਆ, ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਗੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ। ਉਹ ਬਾਅਦ 'ਚ ਕਰ ਲੈਣਗੇ। ਚਲੋ हाँ जी शुरू करो। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ
ਕਲੀਅਰ ਕੱਟ ਹੈ ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ ਸਵੇਰੇ ਆਉਣਗੇ। ਮੈਂ ਤੁਸੀਂ ਕੱਲ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਦਾ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਕਰ ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ। ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ, ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ
कि बड़े दृढ़ इरादे नाल वो आए है, बड़े हौसले च है। भावें जिन्नियां मर्जी लालचां दित्तियां गईयां, धमकियां दित्तियां, किसी की परवाह नहीं की। तुसीं देखोगे हिस्टोरिक रिजल्ट कल आऊगा। सारे सीक्रेट बैलेट होंदा जी, सीक्रेट बैलेट होंदा, ऐ नहीं होंदा। 100 तो वध गए, 25 की कल सवेरे आउणगे। मैं तुसी कल देख लोगे, तुसी आप हैरान रह जाओगे। मेरी आदत नहीं एग्जैक्ट नंबर देने की, वो आदत नहीं मेरी, पर मैं तुहानूं देखोगे, तुसी आप पिछले इलैक्शन नालों बैटर होगा रिजल्ट। सी उन्होंने देखो, हर बंदा जो मैदान चाहता अपने आप को कॉन्फिडेंस ही समझ के आता है। तो बेसिकली मैं ही कहना चाहना है, मैं तो हले भी बीबी जी को अपील करना चाहना है, तुसी श्रोमणी अकाली दल इन्ने साल साथ दिता है, इन्ना सेंटर सरकारां दे आखे लग के तुसी एक कौम की पार्टी के पिछ ते छुरा ना मारो। आ थोड़ी अपनी पार्टी है, कौम की पार्टी है, जथेबंदी है। आ इंस्टीट्यूशन 100 साल पहले बनी है। एसजीपीसी तो श्रोमणी अकाली दल का जन्म 100 साल पहले होया है। आ किसी की जायदाद नहीं है, कौम की जायदाद, कौम की इंस्टीट्यूशन है। इस कौम की इंस्टीट्यूशन विच कल्ले सिख भाईचारा ही दखल दे तो ठीक है, जे तुसी बाहरलियां पार्टियां, बाहरलियां एजेंसियां नूं मौका दे दोगे तो बहुत बड़ा नुकसान अपनी इंस्टीट्यूशन होगा। मैं इस करके बीबी जी मैं बेनती करदा, मैं बहुत सत्कार करदा, हले भी सवेरे तुसी फैसला करो, धामी साहब नूं यूनैनिमसली बनाओ। मैं आप मिलिया बीबी जी नूं, मेरे को आए सी, मैं कर, पर वो कन्विंस, वो अपनी जित ते पूरे सी, इस करके साडे कोल कोई चारा नहीं। मैं किते भी कोई चुनौती की गल करना चाहना, मैं इन्ना कहना, श्रोमणी अकाली दल पंथ की जथेबंदी पूरी तगड़ी है। तुहानूं सवेरे पता लग जूगा रिजल्ट जो है। थैंक यू, थैंक यू। कोई ना, मैं कर ली वो बाद कर लेंगे। चलो हाँ जी, शुरू करो। अज श्रोमणी गुरुद्वारा प्रबंधक कमेटी के मैंबरों की हुणी मीटिंग हुई, जिथे उन्होंने जो धामी साहब का नाम सी एज प्रेजिडेंट, उसका स्वागत भी किया। उसदे बाद बाकी सारी एग्जैक्टिव बनाने की टीम की उन्हें ऑथराइजेशन भी दी। तो मैं कह सकदा कि एडी वड्डी जित मैनूं लगदा पहली बार होया कि बड़े जोश नाल मैंबर आए। नहीं तो कोई सोचता सी कि चलो मैं कल आजू परसों, पर मैं देखा जिस जोश नाल आए है, क्लीयर कट है। क्योंकि जो सिख पंथ पर हमला कर दिता गया, सारिया पार्टियां तुसीं देख लो, जिहड़ियां पार्टियां एक दूजे नूं गल भी नहीं करदियां, एसजीपीसी के मसले सारियां इकट्ठियां हो गई। आम आदमी पार्टी की सरकार लगी है, बीबी जगीर कौर नूं जिताउण नूं, सेंटर सरकार लगी है, मिनोरिटीज़ कमिशन के चेयरमैन ने फुल टाइम काम ही फड़िया। जिन्हें दूजियां लोग पार्टियां जथेबंदियां जिहड़ियां अपने आप को पंथक कहंदियां, पर है वो सारियां सरकारी एजेंसियां, वो भी एक ही एजेंडे लगियां, कल्ले श्रोमणी अकाली दल नूं कमज़ोर करने ते एसजीपीसी संस्था नूं तोड़न ते। पर बड़ी खुशी है, तो मैं धन्यवाद करदा मैंबरशिप जिन्हें मैंबर सारिਆਂ ਦਾ कि बड़े दृढ़ इरादे नाल वो आए है, बड़े हौसले च है। भावें जिन्नियां मर्जी लालचां दित्तियां गईयां, धमकियां दित्तियां, किसी की परवाह नहीं की। तुसीं देखोगे हिस्टोरिक रिजल्ट कल आऊगा। सारे सीक्रेट बैलेट होंदा जी, सीक्रेट बैलेट होंदा, ऐ नहीं होंदा। 100 तो वध गए, 25 की कल सवेरे आउणगे। मैं तुसी कल देख लोगे, तुसी आप हैरान रह जाओगे। मेरी आदत नहीं एग्जैक्ट नंबर देने की, वो आदत नहीं मेरी, पर मैं तुहानूं देखोगे, तुसी आप पिछले इलैक्शन नालों बैटर होगा रिजल्ट।
ਸੀ ਆ ਉਹਨਾਂ ਦੇਖੋ ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ ਹੈ। ਤੇ ਬੇਸਿਕਲੀ ਮੈਂ ਇਹ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ ਆ, ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਗੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ ਸੀ। ਉਹ ਬਾਅਦ ਚ ਕਰ ਲਾਂਗੇ, ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ 'ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ, ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕਾਮੀਆਂ ਫੜਿਆ। ਜਿੰਨੇ ਦੂਜੀਆਂ ਪਾਰਟੀਆਂ, ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਨੂੰ, ਜਿਹਨੇ ਮੈਂਬਰ ਸਾਰਿਆਂ ਦਾ, ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ੍ਹ ਸਵੇਰੇ ਆਉਣਗੇ। ਮੈਂ ਤੁਸੀਂ ਕੱਲ੍ਹ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ, ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਆ ਉਹਨਾਂ ਦੇਖੋ, ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਇਹ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ ਆ, ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ
ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਦਾ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਪਰ ਉਹ ਕਨਵਿੰਸ ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ, ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ ਥੈਂਕ ਯੂ। ਕੋਈ ਨਾ ਮੈਂ ਕਰ ਲਈ ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, SGPC ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕਾਮੀਆਂ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ SGPC ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿੰਨੇ ਮੈਂਬਰ ਸਾਰਿਆਂ ਦਾ, ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ੍ਹ ਸਵੇਰੇ ਆਉਣਗੇ। ਮੈਂ ਤੁਸੀਂ ਕੱਲ੍ਹ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ, ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। SGPC ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਦਾ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਪਰ ਉਹ ਕਨਵਿੰਸ ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ, ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ ਥੈਂਕ ਯੂ। ਕੋਈ ਨਾ ਮੈਂ ਕਰ ਲਈ ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ ਸ਼ੁਰੂ ਕਰੋ। ਅੱਜ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, SGPC ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ SGPC ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ੍ਹ ਸਵੇਰੇ ਆਉਣਗੇ। ਮੈਂ ਤੁਸੀਂ ਕੱਲ੍ਹ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। SGPC ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ ਆ, ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਗੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ। ਉਹ ਬਾਅਦ ਚ ਕਰ ਲੈਣਗੇ, ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ,
SGPC ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕਾਮੀਆਂ ਫੜਿਆ। ਜਿੰਨੇ ਦੂਜੀਆਂ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ SGPC ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ ਸਵੇਰੇ ਆਉਣਗੇ। ਮੈਂ ਤੁਸੀਂ ਕੱਲ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। SGPC ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ ਆ, ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ। ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਦਾ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ। ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ, ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ 'ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, SGPC ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕਾਮੀਆਂ ਫੜਿਆ। ਜਿੰਨੇ ਦੂਜੀਆਂ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ SGPC ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ।
ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ ਸਵੇਰੇ ਆਉਣਗੇ। ਮੈਂ ਤੁਸੀਂ ਕੱਲ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਆ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜੋ ਹੈ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ। ਉਹ ਬਾਅਦ ਚ ਕਰ ਲੈਣਗੇ, ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ 'ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ, ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ 'ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਨੂੰ, ਜਿੰਨੇ ਮੈਂਬਰ ਸਾਰਿਆਂ ਦਾ, ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ ਸਵੇਰੇ ਆਉਣਗੇ। ਮੈਂ ਤੁਸੀਂ ਕੱਲ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਆ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹੁੰਦਾ,
मैं तो हले भी बीबी जी ਨੂੰ अपील करना चाਹੁੰਦੇ ਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ ਆ ਤੁਹਾਡੀ ਆਪਣੀ ਪਾਰਟੀ ਹੈ ਕੌਮ ਦੀ ਪਾਰਟੀ ਹੈ ਜਥੇਬੰਦੀ ਹੈ ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ ਆ ਕਿਸੇ ਦੀ ਜਾਇਦਾਦ ਨਹੀਂ ਆ ਕੌਮ ਦੀ ਜਾਇਦਾਦ कौम दी इंस्टीट्यूशनस है इस कौम दी इंस्टीट्यूशन विच कल्ले सिख भाईचारा ही दखल दे तो ठीक है जे तुसी बाहरलियां पार्टियां बाहरलियां एजेंसियां नूं मौका दे दोगे तो बहुत बड़ा नुकसान अपनी इंस्टीट्यूशन होगा। मैं इस करके बीबी जी नूं मैं बेनती करदा मैं बहुत सत्कार करदा हले भी सवेरे तुसी फैसला करो धामी साहब नूं यूनैनिमसली बनाओ। मैं आप मिलिया बीबी जी नूं मेरे को आए सी मैं कर पर वो कन्विंस वो अपनी जित ते पूरे सी इस करके साडे कोल कोई चारा नहीं। मैं किते भी कोई चुनौती की गल करना चाहना मैं इन्ना कहना श्रोमणी अकाली दल पंथ की जथेबंदी पूरी तगड़ी है तुहानूं सवेरे पता लग जूगा रिजल्ट जो है। थैंक यू कोई ना मैं कर ली वो बाद च कर लेंगे चलो हाँ जी शुरू करो। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ ਉਹਦਾ ਸਵਾਗਤ ਵੀ ਕੀਤਾ ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ ਤੇ मैं कह सकदा कि एडी वड्डी जित मैं लगता पहली बार होया कि बड़े जोश ना मैंबर आए नहीं तो कोई सोचता सी कि चलो मैं कल आजू परसों पर मैं देखा जिस जोश ना आए है क्लीयर कट है क्योंकि जो सिख पंथ ते हमला कर दिता गया सारियां पार्टियां तुसीं देख लो जिहड़ियां पार्टियां एक दूजे नूं गल भी नहीं करदियां SGPC दे मसले सारियां इकट्ठियां हो गईयां। आम आदमी पार्टी की सरकार लगी है बीबी जगीर कौर जिताउण सेंटर सरकार लगी है मिनोरिटीज़ कमीशन के चेयरमैन ने फुल टाइम काम ही फड़िया जिन्हें दूजियां लोग पार्टियां जथेबंदियां जिहड़ियां अपने आप नूं पंथक कहंदियां पर है वो सारियां सरकारी एजेंसियां वो भी एक ही एजेंडे ते लगियां कल्ले श्रोमणी अकाली दल नूं कमज़ोर करते तो SGPC संस्था तोड़न ते पर बड़ी खुशी है तो मैं धन्यवाद करदा मैंबरशिप जिन्हें मैंबर सारे का कि बड़े दृढ़ इरादे नाल वो आए है बड़े हौसले च है भावें जिन्नियां मर्जी लालचां दित्तियां गईयां धमकियां दित्तियां किसी की परवाह नहीं की तुसीं देखोगे हिस्टोरिक रिजल्ट कल आऊगा। आ सारे सीक्रेट बैलेट होंदा जी सीक्रेट बैलेट होंदा नहीं होंदा 100 तो वध गए 25 दी कल सवेरे आउणगे मैं तुसी कल देख लोगे तुसी आप हैरान रह जाओगे मेरी आदत नहीं एग्जैक्ट नंबर देने की वो आदत नहीं मेरी पर मैं तुहानूं देखोगे तुसी आप पिछले इलैक्शन नालों बैटर होगा रिजल्ट सी वो देखो हर बंदा जो मैदान चाहता अपने आप को कॉन्फिडेंस ही समझ के आता है तो बेसिकली मैं ही कहना चाहना मैं तो हले भी बीबी जी को अपील करना चाहते हैं तुसी श्रोमणी अकाली दल इन्ने साल साथ दिता है इन्हां सेंटर सरकारां दे आखे लग के तुसी एक कौम की पार्टी के पिछे छुरा ना मारो आ तुहाडी अपनी पार्टी है कौम की पार्टी है जथेबंदी है आ इंस्टीट्यूशन 100 साल पहले बनी है SGPC ते श्रोमणी अकाली दल का जन्म 100 साल पहले होया है आ किसी की जायदाद नहीं आ कौम की जायदाद कौम की इंस्टीट्यूशनस है इस कौम की इंस्टीट्यूशन विच कल्ले सिख भाईचारा ही दखल दे तो ठीक है जे तुसी बाहरलियां पार्टियां बाहरलियां एजेंसियां नूं मौका दे दोगे तो बहुत बड़ा नुकसान अपनी इंस्टीट्यूशन होगा। मैं इस करके बीबी जी मैं बेनती करदा मैं बहुत सत्कार करदा हले भी सवेरे तुसी फैसला करो धामी साहब नूं यूनैनिमसली बनाओ।
मैं आप मिलिया बीबी जी ਨੂੰ ਮੇਰੇ ਕੋਲ ਆਏ ਸੀ ਮੈਂ ਉਹਨਾਂ ਪਰ ਉਹ ਕਨਵਿੰਸ ਉਹ ਆਪਣੀ ਜਿੱਤ ਤੇ ਪੂਰੇ ਸੀ ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਵੱਡੀ ਚੁਣੌਤੀ ਮੰਨਦੇ ਹੋ ਬੀਬੀ ਜੀ? ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹਣਾ ਮੈਂ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ ਥੈਂਕ ਯੂ ਕੋਈ ਨਾ ਮੈਂ ਕਰ ਲਈ ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ ਕਲੀਅਰ ਕੱਟ ਹੈ ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕਾਮੀਆਂ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਨੂੰ ਜਿੰਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ੍ਹ ਸਵੇਰੇ ਆਉਣਗੇ। ਮੈਂ ਤੁਸੀਂ ਕੱਲ੍ਹ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹੁੰਦਾ ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਪਰ ਉਹ ਕਨਵਿੰਸ ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਵੱਡੀ ਚੁਣੌਤੀ ਮੰਨਦੇ ਹੋ ਬੀਬੀ ਜੀ? ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ ਮੈਂ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ ਥੈਂਕ ਯੂ ਕੋਈ ਨਾ ਮੈਂ ਕਰ ਲਈ ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ ਜਿੱਥੇ ਉਹਨਾਂ ਨੇ
ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ੍ਹ ਸਵੇਰੇ ਆਉਣਗੇ। ਮੈਂ ਤੁਸੀਂ ਕੱਲ੍ਹ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ ਆ, ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਗੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ ਸੀ। ਉਹ ਬਾਅਦ ਚ ਕਰ ਲਾਂਗੇ, ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ,
ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਆ ਫੜਿਆ। ਜਿੰਨੇ ਦੂਜੀਆਂ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ ਤੇ ਲੱਗੀਆਂ। ਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਪਰਚੀ ਦਾ ਨਾਮ ਲਿਖਿਆ ਜਾਊਗਾ, ਉਹਦੀ ਵੀ ਪਛਾਣ ਹੋ ਜਾਏਗੀ ਬਾਅਦ ਚ ਨੰਬਰ। ਕਿਹੜੀ ਜਿਹੜੇ ਪਰਚੀ ਦਾ ਨਾਮ ਲਿਖਿਆ ਜਾਏਗਾ ਲਿਖਤ ਦੀ ਜਗ੍ਹਾ ਹੈਂਡਰਾਈਟਿੰਗ ਵਿੱਚ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ ਸਵੇਰੇ ਆਉਣਗੇ। ਮੈਂ ਤੁਸੀਂ ਕੱਲ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਆ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹਣਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ। ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਦਾ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਹੀਂ, ਮੈਂ ਕਰ ਲਈ। ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ, ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਆ ਫੜਿਆ। ਜਿੰਨੇ ਦੂਜੀਆਂ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ ਤੇ ਲੱਗੀਆਂ। ਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਪਰਚੀ ਦਾ ਨਾਮ ਲਿਖਿਆ
ਲਿਖਿਆ ਜਾਊਗਾ ਉਹਦੀ ਵੀ ਪਛਾਣ ਹੋ ਜਾਏਗੀ ਬਾਅਦ ਚ ਨੰਬਰ ਕਿਹੜੀ ਜਿਹੜੇ ਪਰਚੀ ਤੇ ਨਾਮ ਲਿਖਿਆ ਜਾਏਗਾ ਲਿਖਤ ਦੀ ਜਿਹੜੀ ਹੈ ਹੈਂਡਰਾਈਟਿੰਗ ਵਿੱਚ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। ਮੈਂਬਰ ਕਿੰਨੇ ਪਹੁੰਚੇ ਅੱਜ 100 ਤੋਂ ਵੱਧ ਮੈਂਬਰ ਦੱਸੇ ਜਾ ਰਹੇ ਮੈਂਬਰਾਂ ਦੀ ਪਛਾਣ 100 ਤੋਂ ਵੱਧ ਗਏ ਆ, 25 ਦੀ ਕੱਲ ਸਵੇਰੇ ਆਉਣਗੇ। 125 ਕਹਿੰਦੇ ਕਿੰਨੇ ਮੈਂਬਰਾਂ ਦਾ ਸਮਰਥਨ ਮੈਂ ਤੁਸੀਂ ਕੱਲ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਅੱਜ ਕਿੰਨੇ ਨੰਬਰ ਬੜੇ ਕੌਨਫੀਡੈਂਟ ਨੇ ਜਗੀਰ ਪਰ ਬੜੇ ਕੌਨਫੀਡੈਂਸ ਸੀ ਆ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ ਹੈ। ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹਣਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਇਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ, ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਦੋਗੇ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਵੱਡੀ ਚੁਣੌਤੀ ਮੰਨਦੇ ਹੋ ਬੀਬੀ ਜੀ? ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ ਪ੍ਰਧਾਨ ਜੀ ਇੱਧਰ ਉਹ ਬਾਅਦ ਚ ਕਰ ਲੈਣਗੇ, ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ, ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ ਸਾਰਿਆਂ ਦਾ, ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਪਰਚੀ ਤੇ ਨਾਮ ਲਿਖਿਆ ਜਾਊਗਾ ਉਹਦੀ ਵੀ ਪਛਾਣ ਹੋ ਜਾਏਗੀ ਬਾਅਦ ਚ ਨੰਬਰ ਕਿਹੜੀ? ਜਿਹੜੇ ਪਰਚੀ ਤੇ ਨਾਮ ਲਿਖਿਆ ਜਾਏਗਾ ਲਿਖਤ ਦੀ ਜਿਹੜੀ ਹੈ ਹੈਂਡਰਾਈਟਿੰਗ ਵਿੱਚ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। ਮੈਂਬਰ ਕਿੰਨੇ ਪਹੁੰਚੇ ਅੱਜ 100 ਤੋਂ ਵੱਧ ਮੈਂਬਰ ਦੱਸੇ ਜਾ ਰਹੇ ਮੈਂਬਰਾਂ ਦੀ ਪਛਾਣ 100 ਤੋਂ ਵੱਧ ਗਏ ਆ, 25 ਦੀ ਕੱਲ ਸਵੇਰੇ ਆਉਣਗੇ। 125 ਕਹਿੰਦੇ ਕਿੰਨੇ ਮੈਂਬਰਾਂ ਦਾ ਸਮਰਥਨ ਮੈਂ ਤੁਸੀਂ ਕੱਲ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਅੱਜ ਕਿੰਨੇ ਨੰਬਰ ਬੜੇ ਕੌਨਫੀਡੈਂਟ ਨੇ ਜਗੀਰ ਪਰ ਬੜੇ ਕੌਨਫੀਡੈਂਸ ਸੀ ਆ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਆ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ
ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ। ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ ਸਾਡੇ ਕੋਲ ਕੋਈ ਚਾਰਾ ਨਹੀਂ। ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹੁੰਦਾ, ਮੈਂ ਇੰਨਾ ਕਹਿਣਾ, ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਗੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ, ਥੈਂਕ ਯੂ। ਕੋਈ ਨਾ, ਮੈਂ ਕਰ ਲਈ ਸੀ। ਉਹ ਬਾਅਦ ਚ ਕਰ ਲਾਂਗੇ, ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ, ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, ਐਸਜੀਪੀਸੀ ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕੰਮ ਹੀ ਫੜਿਆ। ਜਿੰਨੇ ਦੂਜੀਆਂ ਪਾਰਟੀਆਂ, ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ ਐਸਜੀਪੀਸੀ ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਨੂੰ, ਜਿਹਨੇ ਮੈਂਬਰ ਸਾਰਿਆਂ ਦਾ, ਕਿ ਬੜੇ ਦ੍ਰਿੜ ਇਰਾਦੇ ਨਾਲ ਉਹ ਆਏ ਹੈ, ਬੜੇ ਹੌਸਲੇ 'ਚ ਹੈ। ਭਾਵੇਂ ਜਿੰਨੀਆਂ ਮਰਜ਼ੀ ਲਾਲਚਾਂ ਦਿੱਤੀਆਂ ਗਈਆਂ, ਧਮਕੀਆਂ ਦਿੱਤੀਆਂ, ਕਿਸੇ ਦੀ ਪਰਵਾਹ ਨਹੀਂ ਕੀਤੀ। ਤੁਸੀਂ ਦੇਖੋਗੇ ਹਿਸਟੋਰਿਕ ਰਿਜ਼ਲਟ ਕੱਲ੍ਹ ਆਊਗਾ। ਕਿਹੜੀ ਆ ਸਾਰੇ ਸੀਕ੍ਰੇਟ ਬੈਲਟ ਹੁੰਦਾ ਜੀ, ਸੀਕ੍ਰੇਟ ਬੈਲਟ ਹੁੰਦਾ, ਐ ਨਹੀਂ ਹੁੰਦਾ। 100 ਤੋਂ ਵੱਧ ਗਏ, 25 ਦੀ ਕੱਲ੍ਹ ਸਵੇਰੇ ਆਉਣਗੇ। ਮੈਂ ਤੁਸੀਂ ਕੱਲ੍ਹ ਦੇਖ ਲਓਗੇ, ਤੁਸੀਂ ਆਪ ਹੈਰਾਨ ਰਹਿ ਜਾਓਗੇ। ਮੇਰੀ ਆਦਤ ਨਹੀਂ ਐਗਜ਼ੈਕਟ ਨੰਬਰ ਦੇਣ ਦੀ, ਉਹ ਆਦਤ ਨਹੀਂ ਮੇਰੀ, ਪਰ ਮੈਂ ਤੁਹਾਨੂੰ ਦੇਖੋਗੇ, ਤੁਸੀਂ ਆਪ ਪਿਛਲੇ ਇਲੈਕਸ਼ਨ ਨਾਲੋਂ ਬੈਟਰ ਹੋਊਗਾ ਰਿਜ਼ਲਟ। ਸੀ ਉਹਨਾਂ ਉਹ ਦੇਖੋ, ਹਰ ਬੰਦਾ ਜਦੋਂ ਮੈਦਾਨ 'ਚ ਆਉਂਦਾ ਆਪਣੇ ਆਪ ਨੂੰ ਕੌਨਫੀਡੈਂਸ ਹੀ ਸਮਝ ਕੇ ਆਉਂਦਾ। ਤੇ ਬੇਸਿਕਲੀ ਮੈਂ ਇਹੀ ਕਹਿਣਾ ਚਾਹੁੰਦਾ, ਮੈਂ ਤਾਂ ਹਲੇ ਵੀ ਬੀਬੀ ਜੀ ਨੂੰ ਅਪੀਲ ਕਰਨਾ ਚਾਹੁੰਦੇ ਹਾਂ, ਤੁਸੀਂ ਸ਼੍ਰੋਮਣੀ ਅਕਾਲੀ ਦਲ 'ਚ ਇੰਨੇ ਸਾਲ ਸਾਥ ਦਿੱਤਾ ਹੈ, ਇਹਨਾਂ ਸੈਂਟਰ ਸਰਕਾਰਾਂ ਦੇ ਆਖੇ ਲੱਗ ਕੇ ਤੁਸੀਂ ਇੱਕ ਕੌਮ ਦੀ ਪਾਰਟੀ ਦੇ ਪਿੱਛੇ ਛੁਰਾ ਨਾ ਮਾਰੋ। ਆ ਤੁਹਾਡੀ ਆਪਣੀ ਪਾਰਟੀ ਹੈ, ਕੌਮ ਦੀ ਪਾਰਟੀ ਹੈ, ਜਥੇਬੰਦੀ ਹੈ। ਆ ਇੰਸਟੀਟਿਊਸ਼ਨ 100 ਸਾਲ ਪਹਿਲੇ ਬਣੀ ਹੈ। ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ 100 ਸਾਲ ਪਹਿਲੇ ਹੋਇਆ ਹੈ। ਆ ਕਿਸੇ ਦੀ ਜਾਇਦਾਦ ਨਹੀਂ, ਆ ਕੌਮ ਦੀ ਜਾਇਦਾਦ, ਕੌਮ ਦੀ ਇੰਸਟੀਟਿਊਸ਼ਨਸ ਹੈ। ਇਸ ਕੌਮ ਦੀ ਇੰਸਟੀਟਿਊਸ਼ਨ ਵਿੱਚ ਕੱਲੇ ਸਿੱਖ ਭਾਈਚਾਰਾ ਹੀ ਦਖਲ ਦੇ ਤਾਂ ਠੀਕ ਹੈ। ਜੇ ਤੁਸੀਂ ਬਾਹਰਲੀਆਂ ਪਾਰਟੀਆਂ, ਬਾਹਰਲੀਆਂ ਏਜੰਸੀਆਂ ਨੂੰ ਮੌਕਾ ਦੇ ਦੋਗੇ ਤੇ ਬਹੁਤ ਵੱਡਾ ਨੁਕਸਾਨ ਆਪਣੀ ਇੰਸਟੀਟਿਊਸ਼ਨ ਹੋਗਾ। ਮੈਂ ਇਸ ਕਰਕੇ ਬੀਬੀ ਜੀ ਨੂੰ ਮੈਂ ਬੇਨਤੀ ਕਰਦਾ, ਮੈਂ ਬਹੁਤ ਸਤਿਕਾਰ ਕਰਦਾ, ਹਲੇ ਵੀ ਸਵੇਰੇ ਤੁਸੀਂ ਫੈਸਲਾ ਕਰੋ, ਧਾਮੀ ਸਾਹਿਬ ਨੂੰ ਯੂਨੈਨਿਮਸਲੀ ਬਣਾਓ। ਮੈਂ ਆਪ ਮਿਲਿਆ ਬੀਬੀ ਜੀ ਨੂੰ, ਮੇਰੇ ਕੋਲ ਆਏ ਸੀ, ਮੈਂ ਉਹਨਾਂ ਕਰ, ਪਰ ਉਹ ਕਨਵਿੰਸ, ਉਹ ਆਪਣੀ ਜਿੱਤ ਤੇ ਪੂਰੇ ਸੀ, ਇਸ ਕਰਕੇ
ਸਾਡੇ ਕੋਲ ਕੋਈ ਚਾਰਾ ਨਹੀਂ। ਕਿੰਨੀ ਕੁ ਵੱਡੀ ਚੁਣੌਤੀ ਮੰਨਦੇ ਹੋ ਬੀਬੀ ਜੀ? ਮੈਂ ਕਿਤੇ ਵੀ ਕੋਈ ਚੁਣੌਤੀ ਦੀ ਗੱਲ ਕਰਨਾ ਚਾਹਣਾ, ਮੈਂ ਇੰਨਾ ਕਹਿਣਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਜਥੇਬੰਦੀ ਪੂਰੀ ਤਕੜੀ ਹੈ। ਤੁਹਾਨੂੰ ਸਵੇਰੇ ਪਤਾ ਲੱਗ ਜੂਗਾ ਰਿਜ਼ਲਟ ਜਦੋਂ ਆਏ। ਥੈਂਕ ਯੂ ਥੈਂਕ ਯੂ। ਕੋਈ ਨਾ, ਮੈਂ ਕਰ ਲਈ ਸੀ। ਪ੍ਰਧਾਨ ਜੀ ਇੱਧਰ ਉਹ ਬਾਅਦ ਚ ਕਰ ਲੈਣਗੇ। ਚਲੋ ਹਾਂਜੀ ਸ਼ੁਰੂ ਕਰੋ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਹੁਣੀ ਮੀਟਿੰਗ ਹੋਈ, ਜਿੱਥੇ ਉਹਨਾਂ ਨੇ ਜੋ ਧਾਮੀ ਸਾਹਿਬ ਦਾ ਨਾਂ ਸੀ ਐਜ਼ ਪ੍ਰੈਜ਼ੀਡੈਂਟ, ਉਹਦਾ ਸਵਾਗਤ ਵੀ ਕੀਤਾ। ਉਹਦੇ ਬਾਅਦ ਬਾਕੀ ਸਾਰੀ ਐਗਜ਼ੈਕਟਿਵ ਬਣਾਉਣ ਦੀ ਟੀਮ ਦੀ ਉਹਨਾਂ ਆਥੋਰਾਈਜੇਸ਼ਨ ਵੀ ਦਿੱਤੀ। ਤੇ ਮੈਂ ਕਹਿ ਸਕਦਾ ਕਿ ਐਡੀ ਵੱਡੀ ਜਿੱਤ ਮੈਨੂੰ ਲੱਗਦਾ ਪਹਿਲੀ ਵਾਰ ਹੋਇਆ ਕਿ ਬੜੇ ਜੋਸ਼ ਨਾਲ ਮੈਂਬਰ ਆਏ। ਨਹੀਂ ਤਾਂ ਕੋਈ ਸੋਚਦਾ ਸੀ ਕਿ ਚਲੋ ਮੈਂ ਕੱਲ੍ਹ ਆਜੂ ਪਰਸੋਂ, ਪਰ ਮੈਂ ਦੇਖਿਆ ਜਿਸ ਜੋਸ਼ ਨਾਲ ਆਏ ਹੈ ਕਲੀਅਰ ਕੱਟ ਹੈ। ਕਿਉਂਕਿ ਜਦੋਂ ਸਿੱਖ ਪੰਥ ਤੇ ਹਮਲਾ ਕਰ ਦਿੱਤਾ ਗਿਆ, ਸਾਰੀਆਂ ਪਾਰਟੀਆਂ ਤੁਸੀਂ ਦੇਖ ਲਓ, ਜਿਹੜੀਆਂ ਪਾਰਟੀਆਂ ਇੱਕ ਦੂਜੇ ਨੂੰ ਗੱਲ ਵੀ ਨਹੀਂ ਕਰਦੀਆਂ, SGPC ਦੇ ਮਸਲੇ ਸਾਰੀਆਂ ਇਕੱਠੀਆਂ ਹੋ ਗਈਆਂ। ਆਮ ਆਦਮੀ ਪਾਰਟੀ ਦੀ ਸਰਕਾਰ ਲੱਗੀ ਹੈ ਬੀਬੀ ਜਗੀਰ ਕੌਰ ਨੂੰ ਜਿਤਾਉਣ ਨੂੰ, ਸੈਂਟਰ ਸਰਕਾਰ ਲੱਗੀ ਹੈ, ਮਿਨੋਰਟੀਜ਼ ਕਮਿਸ਼ਨ ਦੇ ਚੇਅਰਮੈਨ ਨੇ ਫੁੱਲ ਟਾਈਮ ਕਾਮੀਆਂ ਫੜਿਆ। ਜਿੰਨੇ ਦੂਜੀਆਂ ਲੋਕ ਪਾਰਟੀਆਂ ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਪੰਥਕ ਕਹਿੰਦੀਆਂ, ਪਰ ਹੈ ਉਹ ਸਾਰੀਆਂ ਸਰਕਾਰੀ ਏਜੰਸੀਆਂ, ਉਹ ਵੀ ਇੱਕੋ ਹੀ ਏਜੰਡੇ 'ਤੇ ਲੱਗੀਆਂ। ਇਕੱਲੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਤੇ SGPC ਸੰਸਥਾ ਨੂੰ ਤੋੜਨ ਤੇ। ਪਰ ਬੜੀ ਖੁਸ਼ੀ ਹੈ ਤੇ ਮੈਂ ਧੰਨਵਾਦ ਕਰਦਾ ਮੈਂਬਰਸ਼ਿਪ ਜਿਹਨੇ ਮੈਂਬਰ